ਚੜ੍ਹਦੇ ਪੰਜਾਬ ਦਾ ਦਿਲਜੀਤ ਦੋਸਾਂਝ ਮੈਗਾ ਸਟਾਰ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਉਹਨੇ ਜਿਹੜੀ ਆ ਫਿਲਮ ਬਣਾਈ ਹੈ ਬਲੌਕਬਸਟਰ ਅਮਰ ਸਿੰਘ ਚਮਕੀਲਾ, ਇਹ ਇੱਕ ਬਹੁਤ ਜ਼ਿਆਦਾ ਟ੍ਰੈਜਿਕ ਸਟੋਰੀ ਹੋਣ ਦੇ ਬਾਵਜੂਦ ਇੰਤਹਾਈ ਐਂਟਰਟੇਨਿੰਗ ਮੂਵੀ ਹੈ। ਨੈਟਫਲਿਕਸ ਦੀ ਮੂਵੀ ਸਾਰੇ ਜ਼ਰੂਰ ਵੇਖਣਾ। ਮੈਂ ਇਹਦਾ ਰਿਵਿਊ ਕਰਨਾ ਚਾਹ ਰਿਹਾ ਸਾਂ। ਬੜਾ ਇੰਟਰਸਟਿੰਗ ਸਬਜੈਕਟ ਹੈ। ਇੱਕ ਵਾਰੀ ਕਮਾਲ ਅਹਿਮਦ ਰਿਜ਼ਵੀ ਆਖਿਆ ਸੀ, ਕਿਸੇ ਪੁੱਛਿਆ ਉਹਦੇ ਕੋਲੋਂ, ਉਹਨੇ ਕਿਹਾ ਕਿ ਜੀ ਡਰਾਮਾ ਜਿਹੜਾ ਉਹ ਫਿਕਸ਼ਨ 'ਚ ਜ਼ਿਆਦਾ ਹੁੰਦਾ ਹੈ ਜਾਂ ਰੀਅਲ ਸਟੋਰੀ 'ਚ। ਉਹਨੇ ਕਿਹਾ ਸੀ ਰੀਅਲ ਲਾਈਫ 'ਚ ਜਿੰਨਾ ਡਰਾਮਾ ਹੁੰਦਾ ਉਹਨਾਂ ਫਿਕਸ਼ਨ 'ਚ ਬਿਲਕੁਲ ਨਹੀਂ ਹੁੰਦਾ। ਇਹ ਟਰੂ ਸਟੋਰੀ ਹੈ। ਅਮਰ ਸਿੰਘ ਚਮਕੀਲਾ, ਉਹਦੀ ਜਿਹੜੀ ਸਵਾਣੀ ਹੈ ਅਮਰਜੋਤ ਕੌਰ, ਉਹਦੇ ਉੱਤੇ। ਅਤੇ ਇੱਕ ਚੀਜ਼ ਜਿਹੜੀ ਮੈਂ ਬੀਇੰਗ ਕ੍ਰਿਟਿਕ ਉਹਦੇ 'ਚ ਫੀਲ ਕੀਤੀ ਹੈ ਕਿ ਜਿਵੇਂ ਦਾ ਸਾਡਾ ਪੰਜਾਬੀ ਮਾਸ਼ਰਾ ਹੈ, ਮੇਲ ਡੋਮੀਨੇਟਿੰਗ ਸੁਸਾਇਟੀ ਆ, ਅਸੀਂ ਔਰਤ ਨੂੰ ਬਿਲਕੁਲ ਵੀ ਬਰਾਬਰ ਦਾ ਰੁਤਬਾ ਨਹੀਂ ਦਿੰਦੇ। ਉਹ ਦੋਵੇਂ ਜਿਹੜੇ ਕਿਰਦਾਰ ਸਨ ਉਹ ਮੈਗਾ ਸਟਾਰ ਸਨ ਆਪਣੇ ਦੌਰ ਦੇ, 80s ਦੇ ਵੱਡੇ ਸਿੰਗਰ ਸਨ। ਔਰ ਮੈਂ ਸੁਣਿਆ ਵੀ ਉਹਨਾਂ ਨੂੰ ਇਸ ਤੋਂ ਬਾਅਦ, ਪਹਿਲੇ ਮੈਂ ਉਹਨਾਂ ਦਾ ਨਾਂ ਨਹੀਂ ਸੀ ਸੁਣਿਆ, ਉਹਨਾਂ ਨੂੰ ਉਹ ਕਹਿੰਦੇ ਨੇ ਕਿ ਜੀ ਇਹ ਚੜ੍ਹਦੇ ਪੰਜਾਬ ਦਾ ਐਲਵਿਸ ਪ੍ਰੈਸਲੇ ਸੀ। ਮੈਂ ਸਮਝਦਾ ਇਹ ਥੋੜ੍ਹਾ ਜ਼ਿਆਦਾ ਹੋ ਜਾਂਦਾ। ਐਲਵਿਸ ਪ੍ਰੈਸਲੇ ਦੀ ਮਾਰਕੀਟ ਬਹੁਤ ਵੱਡੀ ਸੀ, ਉਹ ਪੂਰੀ ਦੁਨੀਆ ਉਹਦੀ ਮਾਰਕੀਟ ਸੀ, ਇਹ ਓਡੀ ਵੱਡੀ ਮਾਰਕੀਟ ਨਹੀਂ ਸੀ। ਲੇਕਿਨ ਬਹਰਹਾਲ ਅਮੇਜ਼ਿੰਗ ਟੈਲੈਂਟ ਸੀ। ਔਰ ਅਮਰਜੋਤ ਕੌਰ, ਜੇ ਮੇਰੀ ਸਿੰਗਿੰਗ ਦੀ ਗੱਲ ਕਰੀਏ ਮਿਊਜ਼ਿਕ ਕੰਪੋਜੀਸ਼ਨਸ ਤੋਂ ਹਟ ਕੇ, ਮੈਂ ਸਮਝਦਾ ਅਮਰਜੋਤ ਕੌਰ ਦੀ ਆਵਾਜ਼ ਜਿਹੜੀ ਸੀ ਉਹ ਜ਼ਿਆਦਾ ਖਨਕ ਵਾਲੀ ਅਤੇ ਜ਼ਿਆਦਾ ਰਜ ਵਾਲੀ, ਔਰ ਬੜੀ ਇੱਕ ਮਤਲਬ ਕ੍ਰਿਸਟਲ ਤਰ੍ਹਾਂ ਵੱਜਦੀ ਕੰਨਾਂ 'ਚ ਆਵਾਜ਼। ਉਹ ਬਹੁਤ ਹੀ ਜ਼ਿਆਦਾ ਵੱਡੀ ਮੈਂ ਸਮਝਦਾ ਸਿੰਗਰ ਸੀ, ਫੋਕ ਸਿੰਗਰ ਸੀ। ਅਤੇ ਲੇਕਿਨ ਮੂਵੀ ਦਾ ਫੋਕਸ ਜਿਹੜਾ ਹੈ ਉਹ ਸਿਰਫ ਜਿਹੜਾ ਉਹਨੂੰ ਚਮਕੀਲੇ ਨੂੰ ਰੱਖਿਆ ਗਿਆ, ਅਤੇ ਇਹ ਥੋੜ੍ਹੀ ਜਿਹੀ ਨਾਇਨਸਾਫੀ ਉਹਦੇ 'ਚ ਮੈਂ ਸਮਝਦਾ, ਕਿਉਂਕਿ ਦੋਵੇਂ ਉਹ ਸ਼ਹੀਦ ਹੋਏ ਔਰ ਦੋਵੇਂ ਮੈਗਾ ਸਟਾਰ ਸਨ। ਅਤੇ ਉਹਨਾਂ ਨੂੰ ਉਸੇ ਤਰ੍ਹਾਂ ਹੀ ਇੱਕ ਜਿਹੀ ਅਹਿਮੀਅਤ ਫਿਲਮ 'ਚ ਨਜ਼ਰ ਆਉਣੀ ਚਾਹੀਦੀ ਸੀ। ਇਹ ਨਹੀਂ ਸੀ ਫੀਲ ਹੋਣਾ ਚਾਹੀਦਾ ਕਿ ਅਸੀਂ ਪੰਜਾਬੀ ਉਨੇ ਹੀ ਕੰਜ਼ਰਵੇਟਿਵ ਹਨ ਜਿੰਨੇ ਕਦੀ ਹੁੰਦੇ ਸਾਂ। ਜੀਤ ਵਰਗਾ ਸੈਂਸਿਟਿਵ ਹਿਊਮਨ ਮੈਂ ਸਮਝਦਾ ਜਿੰਨਾ ਉਹ ਮੂੰਹ ਤੋਂ ਭਲੇ ਮਾਨਸ ਲੱਗਦਾ ਔਰ ਭੋਲਾ ਔਰ ਬੇਵਕੂਫ ਲੱਗਦਾ, ਓਨਾ ਹੀ ਉਹ ਸੈਂਸਿਟਿਵ ਰੂਹ ਹੈ। ਉਹਦੀ ਸੋਲ ਜਿਹੜੀ ਹੈ ਬਹੁਤ ਸੈਂਸਿਟਿਵ ਹੈ। ਉਹਨੇ ਐਸੇ ਇਹਦੇ ਵਿੱਚ ਕੁਛ ਟੱਚ ਇਹਨਾਂ ਪਾਏ ਨੇ ਕਿ ਕਾਬਲੇ ਤਾਰੀਫ ਨੇ, ਕਿ ਉਹਨਾਂ ਬੜੀਆਂ ਚੀਜ਼ਾਂ ਐਸੀਆਂ ਪਿਨ ਪੁਆਇੰਟ ਕੀਤੀਆਂ ਨੇ ਪੰਜਾਬੀ ਮੁਆਸ਼ਰੇ ਦੀਆਂ। ਔਰ ਖਾਮੀਆਂ, ਮੈਂ ਇਹਨੂੰ ਖਾਮੀ ਕਹਾਂਗਾ ਕਿ ਖਾਮੀ ਇਸ ਪਾਰੋਂ ਕਿ ਅਸੀਂ ਉਹਨੂੰ ਖਾਮੀ ਮੰਨਿਆ। ਮੂਵੀ ਦੇ ਅਕੋਰਡਿੰਗਲੀ ਮੂਵੀਆਂ ਦੀ ਸਟੋਰੀ ਜਿਹੜੀ ਉਹ ਜ਼ਾਹਿਰ ਹੈ ਉਹ ਐਗਜ਼ੈਕਟਲੀ ਨਹੀਂ ਹੁੰਦੀ, ਉਹਨਾਂ ਨੂੰ ਡਰਾਮਾਟਾਈਜ਼ ਕੀਤਾ ਜਾਂਦਾ। ਅਤੇ ਮੈਨੂੰ ਨਹੀਂ ਪਤਾ ਕਿ ਹਕੀਕਤ 'ਚ ਚਮਕੀਲੇ ਦਾ ਮਰਡਰਰ ਕੌਣ ਸੀ ਔਰ ਉਹਦੇ ਕਤਲ ਦੇ ਪਿੱਛੇ ਕੌਣ ਲੋਕ ਸਨ। ਲੇਕਿਨ ਮੂਵੀ 'ਚ ਜਿਹੜਾ ਫੋਕਸ ਪੇਸ਼ ਕੀਤਾ ਗਿਆ, ਜ਼ਿਆਦਾ ਸਸਪੈਕਟ ਜਿਹੜੇ ਸਾਹਮਣੇ ਆਉਂਦੇ, ਨਾਂ ਤਾਂ ਨਹੀਂ ਉਹਨਾਂ ਲਿਆ ਕਿਸੇ ਦਾ ਕਿ ਕੌਣ ਸੀ ਕਾਤਲ, ਲੇਕਿਨ ਜ਼ਿਆਦਾ ਜਿਹੜੇ ਸਸਪੈਕਟ ਨਜ਼ਰ ਆਉਂਦੇ ਨੇ ਉਹ ਖਾਲਿਸਤਾਨ ਮੂਵਮੈਂਟ ਵਾਲੇ ਔਰ ਖ਼ਾਸ ਤੌਰ 'ਤੇ ਮਜ਼ਹਬੀ ਸਿੱਖ ਭਾਈ ਜਿਹੜੇ, ਜਿਵੇਂ ਸਾਡੇ ਇੱਥੇ ਮੌਲਵੀ ਹੁੰਦੇ ਨੇ ਜਾਂ ਮਜ਼ਹਬੀ ਲੋਕ ਹੁੰਦੇ ਨੇ ਮੁਸਲਮਾਨਾਂ 'ਚ, ਇਸੇ ਤਰ੍ਹਾਂ ਉੱਧਰ ਦਾ ਜਿਹੜਾ ਮਜ਼ਹਬੀ ਤਬਕਾ ਸੀ ਉਹ ਉਹਨਾਂ ਦੇ ਜ਼ਿਆਦਾ ਮੂਵੀ ਦੇ ਅਕੋਰਡਿੰਗਲੀ ਉਹ ਉਹਦੇ ਕਤਲ ਦਾ ਬਾਇਸ ਬਣਿਆ। ਔਰ ਉਹਨਾਂ ਕਿਹਾ ਜੀ ਕਿ ਗੰਦੇ ਗਾਣੇ ਬਣਾਉਂਦਾ ਹੈ, ਗੰਦੇ ਗਾਣੇ ਗਾ ਰਹੇ ਨੇ ਮੀਆਂ ਬੀਵੀ। ਔਰ ਉਹਨਾਂ ਨੂੰ ਵਾਰਨਿੰਗਸ ਵੀ ਮੂਵੀ ਦੇ ਵਿੱਚ ਵਿਖਾਇਆ ਕਿ 2-3 ਵਾਰੀ ਦਿੱਤੀਆਂ ਜਾਂਦੀਆਂ ਨੇ, ਕੋਈ ਅਨਨੋਨ ਥਾਂ ਤੋਂ ਉਹਨਾਂ ਨੂੰ ਕੋਈ ਚਿੱਠੀਆਂ ਆਉਂਦੀਆਂ ਨੇ ਵਾਰਨਿੰਗ ਦੀਆਂ। ਫਿਰ ਉਹ ਜਦੋਂ ਕੈਨੇਡਾ ਜਾਂਦਾ ਹੈ ਅਤੇ ਉਹਦੀ ਉੱਥੇ ਉਹ ਸ਼ਾਇਦ ਗੁਰਦੁਆਰਾ ਕਮੇਟੀ ਵਾਲੇ ਸਨ, ਉਹਨਾਂ ਨਾਲ ਮੁਲਾਕਾਤ ਹੁੰਦੀ, ਜਾਂ ਉਹ ਖਾਲਿਸਤਾਨ ਤਹਿਰੀਕ ਵਾਲੇ ਸਨ, ਉਹ ਉਹਨੂੰ ਫਿਰ ਚੇਤਾਵਨੀ ਦਿੰਦੇ ਨੇ ਕਿ ਬਈ ਆਹ ਹੁਣ ਕੰਮ ਨਹੀਂ ਹੋਣਾ ਚਾਹੀਦਾ ਅਤੇ ਹੁਣ ਤੂੰ ਦੁਬਾਰਾ ਇੰਝ ਦੇ ਗਾਣੇ ਨਹੀਂ ਗਾਣੇ। ਬਹਰਹਾਲ ਕਿ ਜਿਹੜੇ ਸਨ ਉਂਝ ਦੇ ਗਾਣੇ ਸੁਣਨ ਵਾਲੇ, ਉਹ ਉਹਨੂੰ ਮਜਬੂਰ ਕਰਦੇ ਨੇ ਕਿ ਜੀ ਤੂੰ ਜ਼ਰੂਰ ਇਹੋ ਗਾਣੇ ਗਾ, ਤੂੰ ਧਾਰਮਿਕ ਗਾਣੇ ਨਾ ਗਾ। ਹਾਲਾਂਕਿ ਧਾਰਮਿਕ ਗਾਣੇ ਵੀ ਉਹਨੇ ਵਿਚਾਰੇ ਨੇ ਡਰਦੇ ਨੇ ਕੁਛ ਲਿਖੇ, ਔਰ ਉਹ ਵੀ ਉਹਦੀ ਐਲਬਮਸ ਜਿਹੜੀਆਂ ਨੇ ਮੂਵੀ ਦੇ ਅਕੋਰਡਿੰਗਲੀ ਉਹ ਸੁਪਰ ਹਿੱਟ ਸਨ। ਲੇਕਿਨ ਉਹ ਜਦੋਂ ਕੰਸਰਟਸ 'ਚ ਜਾਂਦਾ ਹੈ ਅਤੇ ਉੱਥੇ ਉਹਨੂੰ ਉਹ ਕਹਿੰਦੇ ਨੇ ਜਿਨ੍ਹਾਂ ਗਾਣਿਆਂ ਤੋਂ ਤੂੰ ਸ਼ੋਹਰਤ ਪਾਈ ਸ਼ੁਰੂ 'ਚ, ਔਰ ਜਿਨ੍ਹਾਂ ਦੇ ਵਿੱਚ ਇੰਝ ਦੇ ਬੋਲ ਸਨ, ਕੀ ਕਹਿ ਲਓ ਕਿ ਜਿਵੇਂ ਦੇ ਹਨੀ ਸਿੰਘ ਗਾਉਂਦਾ। ਹਨੀ ਸਿੰਘ ਤੋਂ ਖੈਰ ਬਹੁਤ ਹੀ ਅੱਗੇ ਜਾ ਕੇ ਉਹਨੇ ਬਹੁਤ ਹੀ ਗੰਦੇ ਅਤੇ ਨੰਗੇ ਗਾਣੇ ਗਾਏ ਨੇ। ਇੰਝ ਦਾ ਤਾਂ ਚਮਕੀਲੇ ਦਾ ਕੋਈ ਇੱਕ ਗਾਣਾ ਵੀ ਨਹੀਂ ਹੈ। ਲੇਕਿਨ ਉਹ ਉਸ ਚੀਜ਼ ਨੂੰ ਲੈ ਕੇ ਮੂਵੀ ਦੇ ਅਕੋਰਡਿੰਗਲੀ ਉਹਦਾ ਮਰਡਰ ਹੁੰਦਾ। ਹੁਣ ਇਹ ਆ ਕਿ ਜਿਹੜੇ ਲੋਕ ਸਾਹਮਣੇ ਖਲੋਤੇ ਕਹਿ ਰਹੇ ਹੁੰਦੇ ਨੇ, ਉਹਨੂੰ ਫੋਰਸ ਕਰ ਰਹੇ ਹੁੰਦੇ ਨੇ,
ਜਦੋਂ ਉਹਨੂੰ ਗੋਲੀ ਵੱਜਦੀ ਉਦੋਂ ਉਹ ਸਾਰੇ ਹੀ ਨੱਸ ਜਾਂਦੇ ਨੇ, ਕੋਈ ਖੜਾ ਨਹੀਂ ਰਹਿੰਦਾ। ਔਰ ਇਹ ਪੰਜਾਬੀ ਮੁਆਸ਼ਰੇ ਦੀ ਕਦਰੇ ਮੁਸ਼ਤਰਕ ਕਹਿ ਲਓ ਕਿ ਇਹ ਉਧਰ ਵੀ ਇੰਜ ਦੇ ਮੁਨਾਫਕ ਔਰ ਇੰਜ ਦੇ ਆਮ ਜਿਹੜੀ ਲੁਕਾਈ ਹੈ ਇੰਜ ਦੀ ਭੈੜੀ ਹੁੰਦੀ ਹੈ, ਔਰ ਇੱਧਰ ਵੀ ਇੰਜ ਦੀ ਹੁੰਦੀ ਹੈ ਕਿ ਇੱਕ ਬੰਦੇ ਨੂੰ ਮਜਬੂਰ ਕੀਤਾ ਜਾਂਦਾ ਹੈ ਕਿ ਤੂੰ ਕਰ ਉਥਲਾਂ ਦੇ ਦੇ ਕੇ, ਤੇ ਜਦੋਂ ਉਹ ਗਰੀਬ ਕਰ ਬਹਿੰਦਾ ਹੈ ਤੇ ਫਿਰ ਇੱਕ ਵੀ ਨਹੀਂ ਖਲੋਂਦਾ, ਸਾਰੇ ਨੱਸ ਜਾਂਦੇ ਨੇ ਤੇ ਉਹ ਇਕੱਲਾ ਮਾਰਿਆ ਜਾਂਦਾ ਹੈ। ਚੁੱਕਣ ਵਾਲਾ ਜਿਹੜਾ ਕਲਚਰ ਹੈ ਨਾ, ਇਹ ਸਾਡੇ ਬਹੁਤ ਵੱਡੀ ਬਿਮਾਰੀ ਹੈ, ਇਹਦੇ ਤੋਂ ਦੂਰ ਹੋਣਾ ਚਾਹੀਦਾ। ਲੇਕਿਨ ਉਹ ਜਿਹੜਾ ਮੈਂ ਜ਼ਿਕਰ ਕਰ ਰਿਹਾ ਸਾਂ ਉਸ ਕਲਿੱਪ ਦਾ ਜਿਹਦੇ ਵਿੱਚ ਉਹਨੇ ਬੜੀ ਇੱਕ ਬਰੀਕ ਜੀ ਗੱਲ ਕੀਤੀ, ਉਹ ਪਹਿਲੇ ਤੁਸੀਂ ਸੁਣ ਲਓ ਤੇ ਫਿਰ ਮੈਂ ਉਹਦੇ 'ਤੇ ਗੱਲ ਕਰਨਾ। चुन कर ब्याह कराया है बब्बी ने। इतना गंदा दिमाग, ऐसी बातें लिखता है हम औरतों के बारे में। छी, ऐसी बातें आ कैसे सकती हैं इसके दिमाग में? पागल है क्या ये? ऐसी बातें सभी मर्दों के दिमाग में हर वक्त चलती रहती हैं बेटे, वो कहते नहीं, ये कह देता है। तुझे कैसे पता? बेबे तू सुनती है क्या उसके गाने? हाँ, छुप कर सुनती हूँ। बहुत से काम छुप कर किए जाते हैं। नहीं, शादी ब्याह में हम कैसे गाने गाते हैं छुप छुप कर? हाँ, ऐसे ही बोल तो होते हैं इनके। राती की गुजरी 10 बदल हो दे यारा। टप जा कंध कुड़िए लाके जोर पटना दा सारा। मुंडा तेरा ते मड़ंगा पंगा मेरा, राहे राहे जान वालिए। मुंडा तेरा ते मड़ंगा पंगा मेरा, राहे राहे जान वालिए। नाग पटां विच मेले तन को रंगण दे, नाग पटां विच मेले तन को रंगण दे। ਅੱਛਾ ਤੁਸੀਂ ਸੁਣਿਆ। ਹੁਣ ਇਹਦੇ ਵਿੱਚ ਉਹ ਬੇਬੇ ਜਿਹੜੀ ਗਾਣੇ ਸੁਣਾਉਂਦੀ ਔਰ ਉਹ ਕਹਿੰਦੀ ਕਿ ਵੀ ਅਸੀਂ ਵੀ ਇੰਜ ਦੇ ਗਾਣੇ ਔਰ ਕਰਨੀਆਂ, ਤੇ ਅਸੀਂ ਬੁੜੀਆਂ ਜਦੋਂ ਆਪਸ 'ਚ ਗੱਲਾਂ ਕਰਨੀਆਂ ਤੇ ਅਸੀਂ ਵੀ ਇੰਜ ਦੀਆਂ ਗੱਲਾਂ ਹੀ ਕਰਨੀਆਂ। ਉੱਥੋਂ ਸਾਬਤ ਇਹ ਹੁੰਦਾ ਹੈ ਕਿ ਸਾਡਾ ਜਿਹੜਾ ਫੋਕ ਕਲਚਰ ਹੈ ਜਾਂ ਸਾਡਾ ਜਿਹੜਾ ਜਿਹਨੂੰ ਇਹ ਸੱਭਿਆਚਾਰ ਆਖਦੇ ਨੇ, ਉਹ ਕੋਈ ਏਡਾ ਮਤਲਬ ਰਿਲੀਜੀਅਸ ਕਲਚਰ ਨਹੀਂ ਹੈ। ਤੇ ਲੇਕਿਨ ਇਹ ਪੰਜਾਬ ਧਰਤੀ ਜਿਹਦੇ 'ਤੇ ਕਈ ਧਰਮ ਆਏ, ਹਿੰਦੂਇਜ਼ਮ ਆਇਆ, ਜੈਨ ਮਤ ਆਇਆ, ਕ੍ਰਿਸਚੈਨਿਟੀ ਵੀ ਆਈ, ਫਿਰ ਉਸ ਤੋਂ ਬਾਅਦ ਇਸਲਾਮ ਆਇਆ, ਫਿਰ ਜਦੀਦ ਤਰੀਨ ਮਜ਼ਹਬ ਜਿਹੜਾ ਉਹ ਸਿੱਖੀਜ਼ਮ ਹੈ। ਲੇਕਿਨ ਪੰਜਾਬ ਆਪਣੀ ਬੁਨਤ ਦੇ ਵਿੱਚ ਕਦੀ ਇੰਜ ਕੱਟੜ ਕਿਸਮ ਦਾ ਮਜ਼ਹਬੀ ਨਹੀਂ ਰਿਹਾ। ਲੋਕਾਂ ਦੇ ਅੰਦਰ ਇੱਕ ਦੀਵਾ ਬਲਦਾ ਹੈ ਐਂਟਰਟੇਨਮੈਂਟ ਦਾ, ਸ਼ੁਗਲ ਮੇਲਾ ਲਾਈਕ ਕਰਦੇ ਨੇ ਲੋਕ। ਹੁਣ ਉਹਦੇ 'ਤੇ ਪਾਬੰਦੀ ਉਹ ਲਾ ਰਹੇ ਨੇ ਜਿਨ੍ਹਾਂ ਦਾ ਜਿਹੜਾ ਧਰਮ ਹੈ ਉਹ ਹੀ ਇਹ ਕਹਿੰਦਾ ਕਿ ਜੀ ਫਿਤਰਤ 'ਤੇ ਪਾਬੰਦੀ ਨਹੀਂ ਲਾਣੀ, ਜੇ ਵਾਲ ਵੱਡੇ ਨੇ ਤਾਂ ਵੱਡੇ ਹੀ ਰਹਿਣੇ ਨੇ, ਕੱਟਣੇ ਨਹੀਂ। ਉਹ ਇਸ ਇਨਸਾਨ ਦੀ ਇਸ ਨਫਸਿਆਤ ਦੇ ਉੱਤੇ ਖਾਸ ਤੌਰ 'ਤੇ ਮੇਲ ਔਰ ਫੀਮੇਲ ਦੀ ਜਿਹੜੀ ਇਹ ਨਫਸਿਆਤ ਹੈ ਅਬਾਊਟ ਅਦਰ ਸੈਕਸ, ਉਹਦੇ 'ਤੇ ਉਹ ਪਾਬੰਦੀ ਲਾ ਰਹੇ ਨੇ ਕਿ ਜੀ ਇਹ ਨਾ ਸੁਣੋ। ਹੁਣ ਟੀਨਏਜਰਸ ਨੇ, ਟੀਨਏਜ ਐਸੀ ਏਜ ਹੁੰਦੀ ਜਿਹਦੇ 'ਚ ਹਰ ਬੰਦਾ ਇਹ ਲਾਈਕ ਕਰਦਾ। ਅਸੀਂ ਵੀ ਉਸ ਏਜ ਤੋਂ ਗੁਜ਼ਰੇ ਹਾਂ, ਅਸੀਂ ਵੀ ਉਹ ਲਾਈਕ ਕਰਦੇ ਸਾਂ। ਤੁਸੀਂ ਬਦਲ ਨਹੀਂ ਸਕਦੇ, ਹਾਰਮੋਨਲ ਚੇਂਜ ਹੁੰਦੀ ਹੈ ਟੀਨਏਜ ਦੇ ਦੌਰਾਨ, ਉਹਦੇ ਵਿੱਚ ਇੰਜ ਦੇ ਜਜ਼ਬਾਤ ਉੱਭਰਦੇ ਨੇ ਜਿਹਦੇ ਵਿੱਚ ਬੰਦੀਆਂ ਬਲੂ ਮੂਵੀਜ਼ ਜਾਂ ਮੰਡੀਰ ਜਿਹੜੀ ਹੁੰਦੀ ਉਹ ਯੂਥ ਜਿਹੜੀ ਹੁੰਦੀ ਉਹ ਲਾਈਕ ਕਰਦੀ। ਹੁਣ ਇਹਦੇ ਬੁਨਿਆਦ 'ਤੇ ਕਿਸੇ ਨੂੰ ਮਾਰ ਦੇਣਾ, ਤੇ ਇਹ ਫਿਰ ਉਹੀ ਹੈ ਜਿਹੜਾ ਇੱਥੇ ਸਾਡੇ ਹੁੰਦਾ ਹੈ ਕਿ ਜੀ ਮੌਲਵੀ ਜਿਹੜਾ ਉਹ ਕਿਸੇ ਨਾ ਕਿਸੇ ਦੇ ਕਤਲ ਦਾ ਫਤਵਾ ਦੇ ਕੇ ਬੈਠਾ ਹੁੰਦਾ, ਔਰ ਆਪਣਾ ਉਹਨਾਂ ਦਾ ਜੇ ਬੰਦਾ ਫੜਿਆ ਜਾਏ, ਭਾਵੇਂ ਮਸੀਤੇ ਗੁਨਾਹ ਕਰਦਾ ਫੜਿਆ ਜਾਏ, ਉਹਦੇ ਵਾਸਤੇ ਸਜ਼ਾਏ ਮੌਤ ਨਹੀਂ ਮੰਗਦੇ ਜਿਹੜੇ ਕਿ ਸਭ ਤੋਂ ਵੱਡੀ ਤੋਹੀਨ ਕੀਤੀ ਮਜ਼ਹਬ ਦੀ, ਜਿਹਦੇ ਜ਼ੁੰਮੇ ਮਜ਼ਹਬ ਦਾ ਕੰਮ ਲੱਗਿਆ ਵੀ ਨਹੀਂ ਹੋਇਆ, ਧਰਮ ਦਾ ਕੰਮ ਲੱਗਿਆ ਵੀ ਨਹੀਂ ਹੋਇਆ। ਉਸੇ ਤਰ੍ਹਾਂ ਉੱਥੇ ਹੈ ਉੱਤੇ ਤੁਸੀਂ ਵੈਸੇ ਤੁਹਾਡਾ ਫਲਸਫਾ ਹੈ ਕਿ ਜੀ ਨੇਚਰ ਦੇ ਉੱਤੇ ਪਾਬੰਦੀ ਨਹੀਂ ਲਾਣੀ, ਜਿਹੜੀ ਚੀਜ਼ ਫਿਤਰਤ ਦੇ ਮੁਤਾਬਕ ਹੈ, ਨੇਚਰ ਦੇ ਮੁਤਾਬਕ ਹੈ, ਉਹ ਉਂਝੇ ਰਹਿਣੀ ਚਾਹੀਦੀ। ਤੇ ਵਾਲ ਵੱਢਣ ਜਾਂ ਨਾ ਵੱਢਣ ਨਾਲ ਕੀ ਫਰਕ ਪੈਂਦਾ ਜੇ ਤੁਸੀਂ ਸੋਚਾਂ ਵੱਢ ਦੇਣੀਆਂ ਲੋਕਾਂ ਦੀਆਂ। ਉਹਦੇ 'ਚ ਬੜੀ ਮੂਵੀ ਦੇ ਵਿੱਚ ਇੱਕ ਬੜੀ ਸਵਾਦੀ ਗੱਲ ਉਹਨੇ ਕੀਤੀ, ਉਹਨੇ ਕਿਹਾ ਜੀ ਹੁਣ ਤੁਸੀਂ ਫੈਸਲਾ ਕਰੋਗੇ ਕਿ ਲੋਕਾਂ ਕੀ ਸੁਣਨਾ। ਉਹ ਪੁਲਿਸ ਵਾਲੇ ਨੂੰ ਕਹਿੰਦਾ, ਤੇ ਜ਼ਰੂਰ ਵੇਖਣਾ ਮੂਵੀ, ਬਹੁਤ ਅੱਛੀ ਮੂਵੀ ਹੈ। ਔਰ ਦਿਲਜੀਤ ਸਾਹਿਬ ਮੁਬਾਰਕਬਾਦ ਦੇ ਮੁਸਤਹਿਕ ਨੇ, ਕੰਗ੍ਰੈਚੁਲੇਸ਼ਨਸ ਵੀਰ। ਲੇਕਿਨ ਤੁਸੀਂ ਆਹ ਜਿਹੜਾ ਕੰਮ ਕੀਤਾ ਹੈ ਮੁੜ ਕੇ ਨਹੀਂ ਕਰਨਾ। ਤੁਸੀਂ ਇੱਕ ਪੋਸਟ ਮਾਡਰਨ ਏਰਾ ਦੇ ਇੱਕ ਇੰਤਹਾਈ ਟੈਲੈਂਟਡ ਨੌਜਵਾਨ ਹੋ, ਤੇ ਇਹ ਵਿੱਚੋਂ ਫੀਮੇਲ ਨੂੰ ਮਾਈਨਸ ਕਰਨਾ, ਫੀਮੇਲ ਸਟਾਰ ਨੂੰ ਜਿਹੜੀ ਕਿ ਨਾਲ ਹੀ ਉਹਦੇ ਕੁਰਬਾਨ ਹੋ ਗਈ ਆਪਣੇ ਸ਼ੌਹਰ ਦੇ, ਉਹਦੇ ਉੱਤੇ ਬਿਲਕੁਲ ਫੋਕਸ ਨਾ ਰੱਖਣਾ ਔਰ ਸਿਰਫ ਚਮਕੀਲੇ ਨੂੰ ਹੀ ਹੀਰੋ ਸ਼ੋਅ ਕਰਨਾ, ਮੈਂ ਸਮਝਦਾ ਥੋੜ੍ਹੀ ਜਿਹੀ ਜ਼ਿਆਦਤੀ ਹੈ। ਸਾਨੂੰ ਹੁਣ ਇਹ ਸੋਚ ਵੀ ਆਪਣੀ ਬਦਲਣੀ ਪਏਗੀ। ਰੱਬ ਰਾਖਾ ਜੀ, ਆਪਣਾ ਖਿਆਲ ਰੱਖਿਆ ਜੀ।